ਜੀ। ਅਗਲੀ ਖਬਰ ਵੱਲ ਚੱਲੀਏ। ਸਾਊਥ ਅਫਰੀਕਾ ਦੇ ਵੈਸਟ ਤੇ ਸੈਂਟਰਲ ਅਫਰੀਕਾ ਦੇ ਵਿੱਚ 8 ਮੁਲਕ 2020 ਤੋਂ ਲੈ ਕੇ ਹੁਣ ਤੱਕ ਉਹਨਾਂ 'ਚ ਕੂਪ ਹੋ ਚੁੱਕਿਆ ਹੈਗਾ। ਹੂੰ ਅਨਫੋਰਚੂਨੇਟਲੀ ਜਾਂ ਫੋਰਚੂਨੇਟਲੀ ਕਹਿ ਲਈਏ ਵੀ ਉੱਥੇ ਬਹੁਤ ਜ਼ਿਆਦਾ ਰਿਜ਼ਰਵ ਆ ਆਇਲ ਦਾ, ਬੜੇ ਨੈਚੁਰਲ ਰਿਸੋਰਸਿਸ ਆ, ਇੰਨੇ ਜ਼ਿਆਦੇ ਉਹ ਅਮੀਰ ਮੁਲਕ ਆ, ਪਰ ਆਮ ਜਨਤਾ ਜਿਹੜੀ ਆ ਬਹੁਤ ਗਰੀਬ ਹੈਗੀ ਆ। ਅੱਜ ਗੈਬਨ ਜੋ ਕੰਟਰੀ ਹੈਗਾ, ਉੱਥੇ ਦੇ ਬਹੁਤ ਜ਼ਿਆਦਾ ਆਇਲ ਪ੍ਰੋਡਿਊਸਿੰਗ ਇਹ ਮੁਲਕ ਹੈਗਾ। ਉੱਥੇ ਵੀ ਕੂਪ ਹੋ ਗਿਆ। ਉੱਥੇ ਦਾ ਜਿਹੜਾ ਪ੍ਰੈਜ਼ੀਡੈਂਟ ਅਲੀ ਬੋਂਗੋ ਆ, ਉਹਨੂੰ ਹਾਊਸ ਅਰੈਸਟ ਕਰ ਲਿਆ ਗਿਆ ਹੈਗਾ। ਹੂੰ ਜਿਸ ਦਾ ਮੈਂ ਤੁਹਾਨੂੰ ਦੱਸਿਆ ਹੀ ਆ ਵੀ 8 ਮੁਲਕ ਜਿਨ੍ਹਾਂ ਪਿਛਲੇ 3 ਸਾਲਾਂ 'ਚ, ਜਿਨ੍ਹਾਂ 'ਚ ਨਾਈਜਰ ਹੈਗਾ, ਮਾਲੀ, ਗੁਇਨਾ, ਬਰਕੀਨਾ ਫਾਸੋ, ਚਾਦ, ਇਹ ਸਾਰਿਆਂ ਦੇ ਵਿੱਚ ਮਿਲਟਰੀ ਵਾਲਿਆਂ ਨੇ ਕੂਪ ਕੀਤਾ ਹੈਗਾ। ਬਹੁਤ ਸਾਰੇ ਜਿਹੜੇ ਆਮ ਲੋਕ ਆ ਇਸ ਜੋ ਕੰਟਰੀ ਆ ਜਿਹਦੀ ਮੈਂ ਗੱਲ ਕਰ ਰਿਹਾ ਗੈਬਨ, ਉਹ ਬੜੇ ਹੈਪੀ ਆ। ਕਹਿੰਦੇ ਵੀ 67 ਸਾਲਾਂ ਬਾਅਦ ਅਸੀਂ ਇੱਕ ਤਰ੍ਹਾਂ ਦੇ ਨਾਲ ਇੱਕੋ ਪਰਿਵਾਰ ਕੋਲੋਂ ਆਜ਼ਾਦ ਹੋਏ ਆ। ਦੇਖ ਲਓ ਕਹਿੰਦੇ ਵੀ ਜਿਹੜਾ ਧੰਨਵਾਦ ਹੁਣ ਬੰਦਾ ਉੱਥੇ ਦਾ ਅਲੀ ਆ, ਉਹ ਤੋਂ ਪਹਿਲਾਂ ਉਹਦਾ ਫਾਦਰ ਪਤਾ ਨਹੀਂ 40 ਸਾਲ ਰਿਹਾ। ਦੇਖੋ, ਤੇ ਐਡਾ ਅਮੀਰ ਮੁਲਕ ਹੋਵੇ, ਐਡੇ ਜ਼ਿਆਦਾ ਨੈਚੁਰਲ ਰਿਸੋਰਸਿਸ ਹੋਣ, ਤੇ ਲੋਕ ਵਿਚਾਰੇ ਨਾ ਰੋਟੀ ਨਾ ਹੀ ਟੱਪੇ। ਮੈਂ ਨਾ ਹਾਂ, ਹਰਜੋਤ ਸਿੰਘ ਜੀ, ਅੱਜ ਬਹੁਤੇ ਆਪਣੇ ਲਿਸਨਰਸ ਨੇ ਵੀ, ਨਾ ਸਰੋਤਿਆਂ ਨੇ ਵੀ ਪਹਿਲੀ ਦੀ ਸੁਣਿਆ ਹੋਣਾ ਆ ਵੀ ਗਬੂਨ ਕਰਕੇ ਜਿਹੜਾ ਇਹ ਇੱਕ ਮੁਲਕ ਹੈਗਾ ਆ। ਸੋ ਇਹ ਕਾਂਗੋ ਦੇ ਨਾਲ ਲੱਗਦਾ ਹੈ ਮੁਲਕ, ਉਹਨਾਂ ਜੇ ਜੀ ਦੇਖਿਆ ਜਾਵੇ ਸੈਂਟਰਲ ਅਫਰੀਕਾ ਦੇ ਇਲਾਕੇ ਦੇ ਵਿੱਚ ਇਹ ਆਉਂਦਾ ਆ। ਤੇ ਉਹ ਲੋਕ ਬਾਹਰਲੇ ਬੰਦੇ ਜਦੋਂ ਦੇਖਣਗੇ ਵੀ ਕੂਪ ਹੋ ਗਿਆ, ਸੁਣਨਗੇ ਯਾਰ ਅੱਧ ਧੱਕਾ ਹੋ ਗਿਆ, ਪਰ ਉਹ ਜੀ ਲੋਕਾਂ ਦੀ ਗੱਲ ਸੁਣੋ ਤਾਂ ਕਹਿੰਦੇ ਵੀ ਭਾਈ ਮਹਾਂ 60 ਸਾਲਾਂ ਬਾਅਦ ਸਾਨੂੰ ਕੋਈ ਨਵਾਂ ਬੰਦਾ ਜਿਹੜਾ ਆ ਉਹ ਮਿਲਣ ਜਾ ਰਿਹਾ ਆ। ਹੱਦ ਹੋਈ ਪਈ ਆ। ਜੀ ਜਿੰਨੇ ਰਿਸੋਰਸ ਰਿਚ ਅਫਰੀਕਾ ਆ, ਓਨਾ ਹੀ ਜਿਹੜੀ ਉੱਥੇ ਕਰਪਸ਼ਨ ਤੇ ਉਸ ਨੂੰ ਹਥਿਆਉਣ ਦੀਆਂ ਜਿਹੜੀਆਂ ਚੀਜ਼ਾਂ, ਉਹਨਾਂ ਰਿਸੋਰਸਿਸ ਦੇ ਉੱਤੇ ਪੱਕਾ ਜਿਹੜਾ ਆ ਕਹਿ ਲਓ ਵੀ ਪੱਕੀ ਜਿਹੜੀ ਕੁੰਡਲੀ ਸੱਪ ਵਾਂਗੂ ਫਨ ਖਿਲਾਰ ਕੇ ਬੈਠੇ ਨੇ ਲੋਕ। ਉਹ ਕੰਮ ਬਹੁਤ ਜ਼ਿਆਦਾ ਖਰਾਬ ਹੈਗਾ ਆ। 2016 ਦੇ ਵਿੱਚ ਵੀ ਕਹਿੰਦੇ ਵੀ ਵਾਇਲੈਂਟ ਅਨਰੈਸਟ ਜਿਹੜਾ ਹੋਇਆ ਸੀ, ਇਸ ਦੀ ਇੱਕ ਇਲੈਕਸ਼ਨ ਦੀ ਵਿਕਟਰੀ ਆ, ਉਸ ਤੋਂ ਬਾਅਦ ਦੇ ਵਿੱਚ ਵੀ ਉਦੋਂ ਵੀ ਕੂਪ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀਗੀ, ਪਰ ਉਹ ਕਾਮਯਾਬ ਜਿਹੜੀ ਉਹ ਨਹੀਂ ਸੀ ਹੋਈ। ਸੋ ਹੁਣ ਗਬੂਨ ਦੀ ਸਰਕਾਰ ਹੈ ਕਿਹੜੀ ਆ, ਤੇ ਕੌਣ ਉਸਨੂੰ ਚਲਾਊਗਾ, ਕਿੱਦਾਂ ਹੋਊਗਾ, ਇਹ ਹੁਣ ਆਉਣ ਵਾਲਾ ਸਮਾਂ ਦੱਸੂਗਾ। ਪਰ ਆਰਮੀ ਨੇ ਆਪਣੇ ਹੱਥੀਂ ਕਹਿੰਦੇ ਵੀ ਸਾਰਾ ਕੁਛ ਲੈ ਲਿਆ ਹੈਗਾ ਆ। ਗਬੋਨ ਦੀ ਇਹ ਦੱਸਦੇ ਜਾਈਏ ਵੀ 2 ਲੱਖ ਬੈਰਲ ਆਇਲ ਹਰ ਡੇ ਐਵਰੀ ਡੇ ਪ੍ਰੋਡਿਊਸ ਕਰਦਾ ਹੈ। ਸੋ ਬਹੁਤ ਵੱਡਾ ਨੰਬਰ ਆ, ਛੋਟੀ ਜਿਹੀ ਪਾਪੂਲੇਸ਼ਨ ਆ, ਤੇ ਲੋਕ ਵਿਚਾਰੇ ਜਿਹੜੇ ਆ ਭੁੱਖੇ ਮਰਦੇ ਹੈਗੇ ਆ ਉੱਥੇ, ਇੰਨਾ ਬੁਰਾ ਹਾਲ ਕਿ ਹੈ। ਲੋਕ ਕਹਿੰਦੇ ਸੜਕਾਂ ਤੇ ਆ ਕੇ ਨੱਚਣ ਲੱਗ ਗਏ ਜਦੋਂ ਜੀ ਮਿਲਟਰੀ ਕੂਪ ਜਿਹੜਾ ਆ ਉੱਥੇ ਉਹ ਹੋਇਆ ਆ। ਤੇ ਕਹਿੰਦੇ ਆਰਮੀ ਦੇ ਜਨਰਲ ਹੁਣ ਮਿਲਣਗੇ ਤੇ ਆਪਣਾ ਜਿਹੜਾ ਲੀਡਰ ਆ ਉਸ ਨੂੰ ਐਲਾਨਣਗੇ। ਫਰਾਂਸ ਜਿਨ੍ਹਾਂ ਦੇ ਟਰੂਪਸ ਉੱਥੇ ਹੈਗੇ ਆ, ਉਹਨਾਂ ਨੇ ਇਸ ਕੂਪ ਦੀ ਨਿੰਦਾ ਜਿਹੜੀ ਆ ਉਹ ਕੀਤੀ ਆ। ਜੀ ਸੋ ਓਬਵੀਅਸਲੀ ਏਦਾਂ ਇਹਨਾਂ ਜੀ ਨੂੰ ਜਿਹੜਾ ਉਹ ਸੋ ਕਹਿਣਾ ਦੇਖੋ ਵੀ ਪੈਣਾ ਬਾਹਲੀ ਹੈ। ਪਾਪੂਲੇਸ਼ਨ ਨਹੀਂ ਰਾਜਕਵੀਰ ਸਿੰਘ ਜੀ, ਵੀ 2 ਲੱਖ ਬੈਰਲ ਗੈਲਨ ਪਰ ਡੇ ਉਹ ਪ੍ਰੋਡਿਊਸ ਕਰਦਾ। 2.3 ਮਿਲੀਅਨ ਪਾਪੂਲੇਸ਼ਨ ਆ। ਆਇਲ ਤੇ ਮਾਈਨਿੰਗ ਵੈਲਥ ਉੱਥੇ ਬਹੁਤ ਆ। 2009 ਤੋਂ ਲੈ ਕੇ ਹੁਣ ਤੱਕ ਇਹ ਜਿਹੜਾ ਅਲੀ ਬੋਂਗੋ ਆ ਉੱਥੇ ਦਾ ਉਹ ਲੀਡਰ ਬਣਿਆ ਸੀ। ਉਹ ਤੋਂ ਪਹਿਲੇ ਕਹਿੰਦੇ ਉਹਦਾ ਜਿਹੜਾ ਫਾਦਰ ਸੀ ਉਹ 1967 ਤੋਂ ਲੈ ਕੇ 2009 ਤੱਕ 56 ਸੀਗਾ। ਸਾਲ ਇੱਕ ਪਰਿਵਾਰ ਦਾ ਰਾਜ ਰਿਹਾ, Yeah, 56 ਸਾਲ, ਜਸਟ ਇਮੈਜਿਨ। yeah. ਤੇ ਇੱਕ ਹੁਣ ਉੱਥੇ 27 ਸਾਲਾਂ ਦਾ ਕੋਈ ਜੌਬਲੈਸ ਬੰਦਾ ਸੀ, ਜਦੋਂ ਉਹਦੀ ਇੰਟਰਵਿਊ ਲਈ ਉਹ ਕਹਿੰਦਾ ਵੀ ਭੰਗੜਾ ਪਾ ਰਿਹਾ ਸੀ ਕਿ 60 ਸਾਲਾਂ ਬਾਅਦ ਅਸੀਂ ਆਜ਼ਾਦ ਹੋਏ ਹਾਂ। ਦੱਸੋ। ਦੇਖ ਲਓ ਦੇਖ ਲਓ ਵੀ ਇਦਾਂ ਦੇ ਵੀ ਮੁਲਕ ਹੈਗੇ ਨੇ ਜਿਨ੍ਹਾਂ ਬਾਰੇ ਆਪਾਂ ਨੂੰ ਪਤਾ ਹੀ ਨਹੀਂ ਵੀ ਕੀ ਕੁਛ ਜਿਹੜਾ ਇਸ ਤਰੀਕੇ ਦੇ ਨਾਲ ਉੱਥੇ ਚੱਲ ਰਿਹਾ ਹੈਗਾ ਆ।